ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਜਿਹੜੇ ਟੀਵੀ 84 ਦੇ ਜਿਹੜੇ ਵਿਊਅਰਸ ਨੇ ਉਹਨਾਂ ਦੀ ਆਪਾਂ ਲਿਖਤਾਂ ਜਿਹੜੀਆਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕਿਹੜੀਆਂ ਲਿਖਤਾਂ ਸਾਡੇ ਵਿਊਅਰਸ ਨੇ? ਦੇਖੋ ਲਿਖਤਾਂ ਤਾਂ ਵੈਸੇ ਸੈਂਕੜਿਆਂ ਕਮੈਂਟ ਕਈ ਬੜੇ ਡਿਟੇਲ 'ਚ ਰੋਜ਼ ਹੁੰਦੇ ਨੇ, ਅਸੀਂ ਉਹਨਾਂ ਨੂੰ ਖੁਦ ਪੜ੍ਹਦੇ ਵੀ ਹਾਂ, ਉਹਨਾਂ ਦੇ ਮੁਤਾਬਕ ਜਿਹੜੇ ਸੁਝਾਅ ਵੀ ਹੁੰਦੇ ਨੇ ਉਹਨਾਂ ਨੂੰ ਵੀ ਦੇਖਦੇ ਹਾਂ। ਪਰ ਦੋ ਲੈਟਰਸ ਫਾਰਮ ਦੇ ਵਿੱਚ ਸਾਡੇ ਕੋਲ, ਇੱਕ ਸਾਡੇ ਕੈਨੇਡਾ ਟੋਰਾਂਟੋ ਤੋਂ ਵੀਰ ਜਵਾਹਰ ਸ਼ਾਹ ਸਾਹਿਬ ਜੀ, ਜਿਨ੍ਹਾਂ ਦੀ ਲਿਖਤ ਦੇ ਨਾਲ ਕਈ ਦਿਨ ਸਾਡਾ ਐਡਰਨਲਿਨ ਲੈਵਲ ਅਪ ਰਹਿੰਦਾ ਔਰ ਮੈਨੂੰ ਇਹ ਲੱਗਦਾ ਕਿ ਵੀ ਉਹ ਸਾਨੂੰ ਬਹੁਤ ਪਿਆਰ ਕਰਦੇ ਨੇ ਔਰ ਬਹੁਤ ਵਾਰ ਵਡਿਆਉਂਦੇ ਨੇ ਤਾਂ ਕਿ ਕਿਤੇ ਸਾਡਾ ਹੌਸਲਾ ਪਸਤ ਨਾ ਹੋਏ। ਔਰ ਉਸ 'ਚ ਪਹਿਲਾਂ ਮੈਂ ਉਹਨਾਂ ਦੀ ਲੈਟਰ ਪੜ੍ਹਦਾ। ਉਹਨਾਂ ਨੇ ਕਿਹਾ, ਬਲੈਸਡ, ਆਨਰਡ, ਰੈਵੀਅਰਡ, ਐਡਮਾਇਰਡ ਐਂਡ ਲਵਡ ਡਾਕਟਰ ਅਮਰਜੀਤ ਸਿੰਘ, ਸਤਿ ਸ੍ਰੀ ਅਕਾਲ ਐਂਡ ਸਲਾਮ। ਇਹ ਤੁਹਾਡੇ ਇੰਨੇ ਲਫ਼ਜ਼ਾਂ ਤੋਂ ਬਾਅਦ ਫਿਰ ਕੁਝ ਕਹਿਣ ਨੂੰ ਨਹੀਂ ਹੈ। USA TV 84 completed 12 years of magnificent and meritorious service for Sikhs worldwide. It was your extraordinary spiritual, political leadership that made the dream / miracle so much closer to achieving. ਕਿ TV 84 ਨੇ ਆਪਣੇ 12 ਵਰ੍ਹੇ ਪੂਰੇ ਕੀਤੇ ਨੇ ਔਰ ਬਾਕੀ ਉਹਨਾਂ ਨੇ ਜਿਹੜਾ ਉਹ ਸਾਨੂੰ ਜਿਹੜਾ ਥਾਪੀ ਦਿੱਤੀ ਹੈ ਔਰ ਬਹੁਤ ਬਹੁਤ ਸ਼ੁਕਰੀਆ ਜਵਾਹਰ ਸ਼ਾਹ ਸਾਹਿਬ। ਉਹਨਾਂ ਨੇ ਕਿਹਾ, ਦਾ ਗਲੋਰੀਅਸ ਸਿੱਖ ਨੇਸ਼ਨ has marched towards regaining freedom and justice. No power on earth can deny that birthright much longer. Indian Hindu fascism unleashed genocidal war against all religious minorities. ਕਿ ਸ਼ਾਨਾਮਤੀ ਸਿੱਖ ਕੌਮ ਨੇ ਆਪਣਾ ਆਜ਼ਾਦੀ ਦਾ ਮਾਰਚ ਜਿਹੜਾ ਨਿਆਂ ਲੈਣ ਲਈ ਹੈ, ਅਦਲ ਲੈਣ ਲਈ ਹੈ, ਉਹ ਜਾਰੀ ਰੱਖਿਆ ਹੋਇਆ। ਦੁਨੀਆ ਦੀ ਕੋਈ ਵੀ ਤਾਕਤ ਇਸ ਰਸਤੇ 'ਤੇ ਤੁਰਦਿਆਂ ਇਸ ਹੱਕ ਨੂੰ ਲੈਣ ਤੋਂ ਸਿੱਖਾਂ ਨੂੰ ਰੋਕ ਨਹੀਂ ਸਕਦੀ, ਕਿਉਂਕਿ ਇੰਡੀਆ ਦੇ ਹਿੰਦੂ ਫਾਸ਼ੀਵਾਦੀਆਂ ਨੇ ਜਿਹੜੀ ਨਸਲਕੁਸ਼ੀ ਦੀ ਜੰਗ ਸਾਰੀਆਂ ਹੀ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ, ਅਕਲੀਅਤਾਂ ਨੇ, ਉਹਨਾਂ ਦੇ ਖਿਲਾਫ ਸ਼ੁਰੂ ਕੀਤੀ ਹੋਈ ਹੈ। ਸਿੱਖਸ ਇਨ ਪੰਜਾਬ, ਮੁਸਲਿਮਸ ਇਨ ਕਸ਼ਮੀਰ, ਕ੍ਰਿਸਚਨਸ ਇਨ ਈਸਟ ਐਂਡ ਦਲਿਤਸ ਅਕ੍ਰੋਸ ਦਾ ਕੰਟਰੀ ਫੇਸ ਐਗਜ਼ਿਸਟੈਂਸ਼ੀਅਲ ਥ੍ਰੈਟ, draconian laws, arrests, torture and killings, violating United Nations Charter, denying referendum to the people to determine their own future. ਕਿ ਪੰਜਾਬ ਦੇ ਸਿੱਖ, ਕਸ਼ਮੀਰ 'ਚ ਮੁਸਲਮਾਨ, ਕ੍ਰਿਸਚਨਸ ਈਸਟ ਦੇ ਵਿੱਚ ਔਰ ਦਲਿਤ ਭਾਰਤ ਭਰ ਦੇ ਵਿੱਚ ਉਹਨਾਂ ਦੀ ਹੋਂਦ ਦੀ ਖਤਰੇ 'ਚ ਹੈ, ਕਿਉਂਕਿ ਜਿਹੜੀ ਦਿੱਲੀ ਹਕੂਮਤ ਨੇ ਬੜੇ ਕਾਲੇ ਕਾਨੂੰਨ, ਖਤਰਨਾਕ ਗ੍ਰਿਫਤਾਰੀਆਂ, ਤਸ਼ੱਦਦ, ਕਿਲਿੰਗਸ ਦੇ ਨਾਲ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਚਾਰਟਰ ਦੀ ਤੋਹੀਨ ਹੈ, ਉਸ ਦੀ ਉਲੰਘਣਾ ਹੈ, ਕਿਉਂਕਿ ਉਹ ਇਹਨਾਂ ਲੋਕਾਂ ਨੂੰ ਜਿਹੜੇ ਰੈਫਰੈਂਡਮ ਚਾਹੁੰਦੇ ਨੇ, ਆਪਣਾ ਸਵੈ ਨਿਰਣੇ ਦਾ ਹੱਕ ਚਾਹੁੰਦੇ ਨੇ, ਉਹਨਾਂ ਨੂੰ ਉਹ ਡਿਨਾਈ ਕਰ ਰਹੇ ਨੇ। ਆਲ ਪੀਪਲ ਸਟੈਂਡਿੰਗ ਫਾਰ ਫਰੀडम ਐਂਡ ਜਸਟਿਸ ਵਿਲ ਲੁੱਕ ਐਟ 2025 ਵਿਦ ਰੀਨਿਊਡ ਪਲੈਜ ਐਂਡ ਡਿਟਰਮੀਨੇਸ਼ਨ। ਕਿ ਜਿਹੜੇ ਵੀ ਸਾਰੇ ਲੋਕ ਜਿਹੜੇ ਆਜ਼ਾਦੀ ਔਰ ਨਿਆਂ, ਜਸਟਿਸ ਚਾਹੁੰਦੇ ਨੇ, ਉਹ 2025 ਨੂੰ ਜਿਹੜਾ ਹੈ ਉਹ ਇੱਕ ਹੋਪ ਦੇ ਤੌਰ 'ਤੇ ਦੇਖਦੇ ਨੇ। ਉਹਨਾਂ ਦੀ ਡਿਟਰਮੀਨੇਸ਼ਨ, ਉਹਨਾਂ ਦਾ ਅਹਿਦ ਮਜ਼ਬੂਤੀ ਨਾਲ ਹੈ। ਵਰਲਡ ਹੈਜ਼ ਫੋਲੋਡ ਯੂਰ ਸਟਰੋਂਗ ਵੋਇਸ ਟੂ ਲੀਡ ਦਾ ਸਟਰਗਲ ਆਫ ਦਾ ਵੋਇਸਲੈਸ। ਨੋ ਬਰੇਵ ਨੇਸ਼ਨ ਇਨਕਲੂਡਿੰਗ ਸਿੱਖਸ ਵਾਂਟ ਟੂ ਬੀ ਐਨਸਲੇਵਡ ਐਂਡ ਕੋਲੋਨਾਈਜ਼ਡ। ਕਿ ਭਾਈ ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ ਔਰ ਕੋਈ ਵੀ ਤਾਕਤ ਦੁਨੀਆ ਦੀ ਸਿੱਖਾਂ ਵਰਗੀ ਬਹਾਦਰ ਕੌਮ ਨੂੰ ਜਿਹਦੇ 'ਚ ਉਹਨਾਂ ਦੀ ਆਜ਼ਾਦੀ ਤੋਂ ਰੋਕ ਨਹੀਂ ਸਕਦੀ, ਉਹ ਇਸ ਬਸਤੀਵਾਦ 'ਚੋਂ ਬਾਹਰ ਆਉਣਗੇ। ਮਿਲੀਅਨਸ ਆਫ ਪੀਪਲ ਵਰਲਡ ਵਾਈਡ ਫੋਲੋ ਯੋਰ ਹਿਸਟੋਰਿਕ ਲੀਡਰਸ਼ਿਪ, ਬਿਊਟੀਫੁਲ ਸਿਸਟਰ ਨੀਲਮ ਕੌਰ ਐਂਡ ਮੈਗਨੀਫੀਸ਼ੈਂਟ TV 84 ਟੀਮ ਟੂ ਵਿਸ਼ ਯੂ ਆਲ ਦ ਬੈਸਟ ਫॉर 2025। ਰਾਜ ਕਰੇਗਾ ਖਾਲਸਾ with greatest respect and profound admiration and love, Shah, ਜਵਾਹਰ ਸ਼ਾਹ ਸਾਹਿਬ। Very nice. ਸੋ ਇਹ ਤੁਹਾਡੀ ਨਵਾਜ਼ਿਸ਼ ਹੈ ਸ਼ਾਹ ਸਾਹਿਬ ਮੇਰੇ ਕੋਲ। ਤਾਂ ਆਈ ਐਮ ਸੋ ਹੰਬਲਡ। ਮੈਂ ਤਾਂ ਬਹੁਤ ਵਾਰ ਸੋਚਦਾ ਕਿ ਜੇ ਤੁਹਾਡੇ ਵਰਗੇ ਵੀਰ ਨਾ ਹੋਣ ਤਾਂ ਸਾਨੂੰ ਕੌਣ ਹੌਸਲਾ ਦੇ। ਇਹ ਠੀਕ ਹੈ, ਟਰਬਲਸ ਵੀ ਨੇ, ਚੈਲੰਜਸ ਵੀ ਨੇ, ਲੇਕਿਨ ਜਦੋਂ ਵੀਰ ਨਾਲ ਖਲੋਤੇ ਹੋਣ ਫਿਰ ਕਿਸੇ ਦੀ ਪਰਵਾਹ ਨਹੀਂ ਹੈ।
ਇੱਕ ਹੋਰ ਲਿਖਤ ਹੈ ਜਿਨ੍ਹਾਂ ਦਾ ਨਾਂ ਸ਼ਾਇਦ ਮੈਂ ਓਰੀਜਨਲ, ਕਿਉਂਕਿ ਉਹਨਾਂ ਨੇ SOS@TV84 ਤੇ ਭੇਜਿਆ, ਉਹਨਾਂ ਨੇ ਆਪਣਾ ਨਾਂ ਨਹੀਂ ਦਿੱਤਾ, ਪਰ ਉਹਨਾਂ ਨੇ ਇਹੀ ਕਿਹਾ ਇਹ ਸਿੱਖ ਫਰੋਮ ਯੂਰਪ। ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ। ਫਿਰ ਉਹਨਾਂ ਨੇ ਕਿਹਾ ਵੀ ਉਹਦਾ ਹੈਡਲਾਈਨ ਸੀ ਕਿ ਚੇਂਜ ਆਫ ਨੇਮ, ਕਿ ਖਾਲਿਸਤਾਨ ਲਫ਼ਜ਼ ਨੂੰ ਤੁਸੀਂ ਬਦਲੋ, ਔਰ ਉਹਦਾ ਉਹਨਾਂ ਨੇ ਲੌਜਿਕ ਦਿੱਤਾ ਹੈ। ਉਹਨਾਂ ਨੇ ਕਿਹਾ ਦਾ ਵਰਡ ਸਤਾਨ ਮੀਨਸ ਕਾਲੋਨੀ ਇਨ ਪਰਸ਼ੀਅਨ, ਕਿ ਫਾਰਸੀ ਦੇ ਵਿੱਚ ਜਿਹੜਾ ਸਤਾਨ ਦਾ ਮਤਲਬ ਕਾਲੋਨੀ ਹੁੰਦਾ ਹੈ। ਡਿਊਰਿੰਗ ਪਰਸ਼ੀਅਨ ਐਮਪਾਇਰ its colonies were given the suffix stan. For example, Hindu colony was Hindustan, Afghan colony was Afghanistan, and same with Tajikistan, etc. But Persia never called itself Parsistan or now as Iranistan because it was the empire, not a colony. ਉਹਨਾਂ ਨੇ ਆਪਣਾ ਲੌਜਿਕ ਦਿੱਤਾ ਹੈ ਕਿ ਵੀ ਇਹ ਪਰਸ਼ੀਅਨ ਲਫ਼ਜ਼ ਹੈ, ਉਹਨਾਂ ਨੇ ਬਾਕੀਆਂ ਨੂੰ ਕਾਲੋਨੀ ਕਿਹਾ, ਪਰ ਉਹਨਾਂ ਨੇ ਆਪਣੇ ਆਪ ਨੂੰ ਕਦੇ ਪਾਕਿਸਤਾਨ, ਕਿਉਂਕਿ ਪਾਰਸੀਆਂ ਦਾ ਮੁਲਕ ਜਿਹਨਾਂ ਨੂੰ ਜ਼ੋਰੈਸਟਰੀਅਨ ਕਹਿੰਦੇ, ਉਹ ਈਰਾਨ ਮੌਜੂਦਾ ਹੈ ਪਰਸ਼ੀਅਨ ਐਮਪਾਇਰ 'ਚੋਂ ਸੀ, ਕਿਉਂਕਿ ਉਹ ਆਪਣੇ ਆਪ ਨੂੰ ਐਮਪਾਇਰ ਕਹਿੰਦੇ ਸੀ। ਪਾਕਿਸਤਾਨੀਜ਼ ਹੈਵ ਇਗਨੋਰੈਂਟਲੀ ਨੇਮਡ ਦੈਮਸੈਲਵਸ ਐਜ਼ ਸਤਾਨ, ਕਿ ਵੀ ਪਾਕਿਸਤਾਨੀਆਂ ਨੇ ਇਗਨੋਰੈਂਟ ਹੋ ਕੇ ਸਤਾਨ ਕਿਹਾ। ਬਟ ਖਾਲਸਾ ਨੀਦਰ ਇਜ਼ ਨੌਰ ਈਵਨ ਬੀ ਏ ਕਾਲੋਨੀ ਆਫ ਈਰਾਨ ਔਰ ਐਨੀਵਨ ਐਲਸ, ਕਿ ਵੀ ਅਸੀਂ ਕਾਲੋਨੀ ਨਹੀਂ ਹੈਗੇ, ਅਸੀਂ ਜਿਹੜਾ ਇਸ ਲਫ਼ਜ਼ ਨੂੰ ਨਾ ਕੈਨ ਯੂ ਪਲੀਜ਼ ਟਾਕ ਟੂ ਪੀਪਲ ਐਂਡ ਹੈਲਪ ਚੇਂਜ ਇਟਸ ਨੇਮ ਫਰੋਮ ਖਾਲਿਸਤਾਨ। ਆਈ ਪ੍ਰਪੋਜ਼ ਏ ਨੇਮ ਖਾਲਸਾ ਲੈਂਡ ਫॉर ਨਾਓ। This name sounds lot more western and will get a lot more support from the western allies. ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ, ਤੁਸੀਂ ਇੱਕ ਸਾਨੂੰ ਲਿਖਿਆ ਜੀ। ਪਰ ਦੇਖੋ ਗੱਲ ਇਸ ਵੇਲੇ ਲਫ਼ਜ਼ ਦੀ ਨਹੀਂ ਹੈ, ਇਹਨੂੰ ਸਿੱਖ ਹੋਮਲੈਂਡ ਵੀ ਇੱਕ ਜ਼ਮਾਨੇ 'ਚ ਕਿਹਾ ਗਿਆ, ਇੱਕ ਜ਼ਮਾਨੇ ਦੇ ਵਿੱਚ ਸਿੱਖਸਤਾਨ ਦਾ ਲਫ਼ਜ਼ ਵੀ ਆਇਆ, ਪਰ ਇਹ ਹੁਣ ਖਾਲਿਸਤਾਨ ਲਫ਼ਜ਼ ਜਿਹੜਾ ਹੈ ਇਹਦੇ ਲਈ 1.5 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਨੇ। ਸਰਬੱਤ ਖਾਲਸਾ ਨੇ ਇਸ ਨੂੰ ਅਪਰੂਵ ਕੀਤਾ। ਹਾਂ, ਜਿਵੇਂ ਤੁਰਕੀਆ, ਹੁਣ ਉਹਨਾਂ ਨੇ ਟਰਕੀ ਜਿਹੜਾ ਸੀ ਉਹਨਾਂ ਨੇ ਹੁਣ ਆਪਣਾ ਨਾਂ ਤੁਰਕੀਆ ਕਰ ਲਿਆ। ਭਵਿੱਖ ਦੇ ਵਿੱਚ ਜਦੋਂ ਸਾਡੇ ਕੋਲ ਇੰਡੀਪੈਂਡੈਂਟ ਸੋਵਰਨ ਮੁਲਕ ਆ ਜਾਏਗਾ, ਜਿਵੇਂ ਤੁਸੀਂ ਕਿਹਾ, ਉਹਦੇ 'ਚ ਜੇ ਖਾਲਿਸਤਾਨ ਦੇ ਸ਼ਹਿਰੀ ਇਹ ਮਹਿਸੂਸ ਕਰਨਗੇ ਕਿ ਭਾਈ ਸਾਨੂੰ ਕੋਈ ਹੋਰ ਨਾਂ ਰੱਖਣਾ ਚਾਹੀਦਾ, ਤੇ ਉਹਨਾਂ ਦੇ ਕੋਲ ਹੋਏਗਾ, ਝੰਡੇ ਵੀ ਬਦਲਦੇ ਰਹਿੰਦੇ ਨੇ, ਨਾਂ ਵੀ ਬਦਲਦੇ ਰਹਿੰਦੇ ਨੇ, ਨੈਸ਼ਨਲ ਐਂਥਮ ਵੀ ਬਦਲਦੇ ਰਹਿੰਦੇ ਨੇ। ਇਸ ਵੇਲੇ ਸਾਡੇ ਲਈ ਖਾਲਿਸਤਾਨ ਲਫ਼ਜ਼ ਜਿਹੜਾ ਹੈ ਉਹ ਹੈ ਜਿਹੜਾ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਖੂਨ ਦੇ ਨਾਲ ਜਿਹੜਾ ਉਸ ਦੀ ਨੀਂਹ ਰੱਖੀ ਹੋਈ ਹੈ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।